ਪੰਜਾਬ ਦੀ ਜ਼ਮੀਨਾਂ ਤੇ ਹੋ ਰਹੇ ਨਜਾਇਜ਼ ਕਬਜ਼ੇ ਸੰਬੰਧੀ ਪੰਜਾਬ ਦੇ ਗਵਰਨਰ ਨੂੰ ਮਿਲੇ ਸਰਦਾਰ ਸਿਮਰਨਜੀਤ ਸਿੰਘ ਮਾਨ। ਅਨੰਦਪੁਰ ਸਾਹਿਬ ਵਿਖੇ ਖਾਲਸਾਈ ਖੇਡ ਉਤਸਵ 'ਚ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ। ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਦਰਬਾਰ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਆਗੂ ਖਿਲਾਫ ਮਾਮਲਾ ਦਰਜ। ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ 26 ਨਵੰਬਰ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ 'ਚ ਵਿਚਾਰੇ ਜਾਣ ਦੀ ਸੰਭਾਵਨਾ। ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਪੰਜਾਬ ਦੀ ਜ਼ਮੀਨਾਂ ਤੇ ਹੋ ਰਹੇ ਨਜਾਇਜ਼ ਕਬਜ਼ੇ ਸੰਬੰਧੀ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲ ਕੇ ਮੈਮੋਰੈਂਡਮ ਦਿੱਤਾ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਗੱਲ ਕੀਤੀ। ਗਵਰਨਰ ਹਾਊਸ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਹ ਬਰਗਾੜੀ ਮੋਰਚਾ ਜੰਮੂ ਜਾਣ ਤੋਂ ਰੋਕਣ, ਵਿਧਾਇਕਾਂ ਨੂੰ ਸੁਰੱਖਿਆ ਦੇਣ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਆਦਿ ਮਸਲਿਆਂ ਤੇ ਵੀ ਬੋਲੇ। ਜਿਹੜੀਆਂ ਸਰਕਾਰ ਨੇ ਸਾਂਝੀਆਂ ਜ਼ਮੀਨਾਂ ਜ਼ਿਮੀਂਦਾਰਾਂ ਦੀਆਂ ਇੱਕ ਬਿੱਲ ਪਾਸ ਕਰਕੇ ਪੰਚਾਇਤ ਲੈਂਡਾਂ ਦੇ ਵਿੱਚ ਮਿਲਾਤਾ ਹੈ, ਉਹਦਾ ਮਤਲਬ ਹੈ ਕਿ ਜਿਹੜੀਆਂ ਸਾਂਝੀਆਂ ਜ਼ਮੀਨਾਂ ਹੈਗੀਆਂ ਹੁਣ ਜੇ ਪੰਚਾਇਤਾਂ ਦੇ ਵਿੱਚ ਚਲੀਆਂ ਗਈਆਂ ਤੇ ਜਿਹੜੇ ਕਿਸਾਨ ਹੈਗੇ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹਨਾਂ ਦਾ ਹੱਕ ਸਰਕਾਰ ਖੋ ਕੇ ਲੈ ਸਕਦੀ ਹੈ। ਪਰ ਆਰਟੀਕਲ 31A ਕਨਸਟੀਟਿਊਸ਼ਨ ਦੀ ਕਹਿੰਦੀ ਹੈ ਕਿ ਕੋਈ ਵੀ ਸਰਕਾਰ ਕਿਸੇ ਦੀ ਜ਼ਮੀਨ ਬਗੈਰ ਮੁਆਵਜ਼ੇ ਤੋਂ ਖੋ ਨਹੀਂ ਸਕਦੀ। ਇਹ ਚੀਜ਼ ਸਰਕਾਰ ਨੇ ਸੋਚੀ ਨਹੀਂ ਹੈ ਤੇ ਜਿਹੜਾ ਅਸੀਂ ਗਵਰਨਰ ਸਾਹਿਬ ਦੇ ਕੋਲੇ ਗਏ ਹਾਂ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਉੱਤੇ ਦਸਖਤ ਕਰਤੇ ਹੈ, ਪਰ ਜਿਹੜੀ ਤੁਹਾਡੇ ਕੋਲੇ ਕਮੀ ਹੁਣ ਤੁਸੀਂ ਦੇਖਦੇ ਹੋ ਕਿ ਸਰਕਾਰ ਨੇ ਪੁਰਾਣੀ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਸੀ ਉਹ ਮੈਨੂੰ ਲਿਖ ਕੇ ਭੇਜ ਕੇ ਮੇਰੇ ਦਸਖਤ ਕਰਾ ਲਏ ਹੈ, ਪਰ ਜਿਹੜਾ 5 ਮੈਂਬਰਾਂ ਦਾ ਬੈਂਚ ਸੁਪਰੀਮ ਕੋਰਟ ਦਾ ਬਾਅਦ 'ਚ ਮਿਲਿਆ ਹੈ ਜਿਹੜਾ ਕਹਿੰਦਾ ਕੰਪਨਸੇਸ਼ਨ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਹ ਮੇਰੇ ਧਿਆਨ ਦੇ ਵਿੱਚ ਨਹੀਂ ਲਿਆਂਦਾ। ਸੋ ਇਹਦਾ ਮਤਲਬ ਹੈ ਕਿ ਸਾਡੀਆਂ ਸਾਰੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਪੰਜਾਬ ਦੀਆਂ ਖੋਈਆਂ ਜਾਣਗੀਆਂ ਤੇ ਜਿਹੜੀਆਂ ਕਿਸਾਨਾਂ ਦੀਆਂ ਤੇ ਕਿਸਾਨ ਜਿਹੜੇ ਆਰਗੇਨਾਈਜੇਸ਼ਨਸ ਹੈਗੇ ਹੈ ਰੋਜ਼ ਧਰਨੇ ਲਾਉਂਦੇ ਹੈ ਉਹਨਾਂ ਨੇ ਇਹ ਜਿਹੜੀ ਚੀਜ਼ ਸਰਕਾਰ ਨੇ ਗੈਰ ਕਾਨੂੰਨੀ ਗੈਰ ਸੰਵਿਧਾਨਕ ਕੀਤੀ ਹੈ ਉਹਨਾਂ ਨੇ ਇਹਦੇ ਉੱਤੇ ਕੋਈ ਗੱਲ ਨਹੀਂ ਕੀਤੀ, ਨਾ ਮੋਰਚਾ ਲਾਇਆ। ਰੋਜ਼ ਮੋਰਚੇ ਲਾ ਲੈਂਦੇ ਹੈ ਪਰ ਉਹ ਇਹਦੇ ਵਿੱਚ ਮੰਨ ਗਏ ਹੈ ਸਰਕਾਰ ਦੀ ਸਕੀਮ ਕਿ ਜਿਹੜੀਆਂ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਹੈਗੀਆਂ ਜੁਮਲਾ ਮੁਸ਼ਤਰਕਾ ਮਾਲਕਾਂ ਉਹ ਜਿਹੜੀਆਂ ਪੰਚਾਇਤ ਪੈ ਗਈਆਂ ਉਹਦੇ ਬਾਰੇ ਕਿਸਾਨ ਯੂਨੀਅਨ ਬੋਲੇ ਨਹੀਂ ਹੈ। ਬਾਕੀ ਸਾਡੇ ਸੁਪਰੀਮ ਕੋਰਟ ਦੇ ਵਕੀਲ ਹੈ ਇਹ ਤੁਹਾਨੂੰ ਬਾਕੀ ਦਾ ਸਮਝਾ ਦਿੰਦੇ ਹੈ ਲੀਗਲ ਪੁਆਇੰਟ। ਜਿਹੜਾ ਇਹਦਾ ਨਵਾਂ ਬਿੱਲ ਪਾਸ ਕੀਤਾ ਪੰਜਾਬ ਸਰਕਾਰ ਨੇ ਉਹ ਬਿਲਕੁਲ ਹੀ ਇਲੀਗਲ ਹੈ ਔਰ ਪ੍ਰੋਸੀਜਰ ਕੋਈ ਅਡਾਪਟ ਨਹੀਂ ਕੀਤਾ ਗਿਆ। ਪੰਜਾਬ ਗਵਰਨਰ ਨੇ ਅਸੈਂਟ ਤਾਂ ਦੇਤੀ ਮਗਰ ਉਹਨੇ ਇਹ ਨਹੀਂ ਦੇਖਿਆ ਕਿ ਇਸ ਨੂੰ ਪਾਸ ਕਰਨ ਲਈ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਅਸੈਂਟ ਦੀ ਵੀ ਜ਼ਰੂਰਤ ਉਹਦੀ ਹੈਗੀ ਹੈ, ਲਾਜ਼ਮੀ ਹੈ। ਉਹ ਇਸ ਬਿੱਲ ਨੂੰ ਇਹ ਹੁਣ ਇਨੈਕਟ ਕਰ ਰਹੇ ਨੇ, ਐਕਟ ਕਰ ਰਹੇ ਨੇ ਉਸ ਉੱਤੇ। ਬਿੱਲ ਦਾ ਨਾਮ ਕੀ ਹੈ ਜੀ? ਹਾਂਜੀ, ਬਿੱਲ ਦਾ ਨਾਮ ਕੀ ਹੈ? ਉਹ ਵੈਸੇ ਕਾਮਨ ਲੈਂਡ ਪੰਜਾਬ ਵਿਲੇਜ ਕਾਮਨ ਲੈਂਡਸ ਐਕਟ ਹੈਗਾ ਜਿਹਦੀ ਇਹਨਾਂ ਨੇ ਅਮੈਂਡਮੈਂਟ ਕੀਤੀ ਹੈ। ਇਹ ਸੈਂਟਰਲ ਗਵਰਨਮੈਂਟ ਜਿਹੜੀ ਹੈਗੀ ਹੈ ਉਹਦੀ ਪ੍ਰੈਜ਼ੀਡੈਂਟ ਦੇ ਅਸੈਂਟ ਤੋਂ ਬਗੈਰ ਇਸ ਅਮੈਂਡਮੈਂਟ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਉਹਦੇ ਬਾਵਜੂਦ ਪੰਜਾਬ ਗਵਰਨਮੈਂਟ ਇਸ ਐਕਟ ਨੂੰ ਲਾਗੂ ਕਰ ਰਹੀ ਹੈ ਔਰ ਜਿਹੜੀ ਜ਼ਮੀਨ ਹੈਗੀ ਹੈ ਫਾਰਮਰਸ ਦੀ ਜਿਹਦੇ ਵਿੱਚ ਫਾਰਮਰਸ ਮਾਲਕ ਦੇ ਖੁਦ ਉਹਨਾਂ ਦਾ ਜਿਹੜਾ ਮਾਲਿਕਾਂ ਦਾ ਹੱਕ ਹੈ ਉਹ ਐਕਟ ਦੇ ਦੌਰਾਨ ਲੈ ਰਹੀ ਹੈ ਬਿਨਾਂ ਕਿਸੇ ਕੰਪਨਸੇਸ਼ਨ ਦਿੱਤੇ, ਬਿਨਾਂ ਕਿਸੇ ਹੋਰ ਚੀਜ਼ ਦਿੱਤੇ ਹੋਏ। ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦੇ ਖਾਲਸਾਈ ਖੇਡ ਉਤਸਵ ਦੇ ਦੂਜੇ ਦਿਨ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ, ਚਰਨਜੀਤ ਸਿੰਘ ਕਾਲੇਵਾਲ ਆਦਿ ਹਾਜ਼ਰ ਸਨ। ਇਨ੍ਹਾਂ ਖੇਡਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ 52 ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਚੰਦੂ ਮਾਜਰਾ ਨੇ ਇਸ ਮੌਕੇ ਕਿਹਾ ਕਿ ਖਾਲਸਾਈ ਖੇਡਾਂ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਲਾਘਾਯੋਗ ਤੇ ਸ਼ਾਨਦਾਰ ਉਪਰਾਲਾ ਕਰ ਰਹੀ ਹੈ। ਉਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਇੱਕ ਮਹਾਨ ਵਿਰਾਸਤ ਆ। ਗੁਰੂ ਕਲਗੀਧਰ ਪਾਤਸ਼ਾਹ ਨੇ ਹਰ ਸਾਲ ਹੋਲੇ ਦੇ ਮਹੱਲੇ ਦੇ ਜੱਟ ਤੇ ਮੈਂ ਸਮਝਦਾ ਖਾਲਸਾ ਟੂਰਨਾਮੈਂਟ ਹੀ ਕਰਾਉਂਦੇ ਸੀ ਔਰ ਉਸ ਵਿਰਾਸਤ ਨੂੰ ਕਾਇਮ ਰੱਖਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾਈ ਖੇਡਾਂ ਸ਼ੁਰੂ ਕਰਾਉਣ ਦਾ ਪ੍ਰੋਗਰਾਮ ਰੱਖਿਆ। ਮੈਂ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੱਲ ਸ਼ੁਰੂ ਹੋਇਆ ਸੀ, ਅੱਜ ਦੂਜਾ ਦਿਨ ਆ ਔਰ ਇਹ ਖਾਲਸਾ ਜਾਹੋ ਜਲਾਲ ਦੇ ਵਿੱਚ ਬੱਚੇ ਇਹਨਾਂ ਖੇਡਾਂ ਵਿੱਚ ਸ਼ਾਮਲ ਹੋ ਕੇ ਮੈਂ ਸਮਝਦਾ ਆਪਣੀ ਉਸ ਮਹਾਨ ਵਿਰਾਸਤ ਨੂੰ ਕਾਇਮ ਰੱਖ ਰਹੇ ਨੇ ਔਰ ਖੇਡਾਂ ਦੇ ਖੇਤਰ ਵਿੱਚ ਇੱਕ ਵੱਖਰੀ ਪਹਿਚਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੇ ਅੰਦਰ ਦੁਨੀਆ ਦੇ ਅੰਦਰ ਬਣਾਈ ਹੈ। ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰੀ ਨਹੀਂ, ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਬਣਿਆ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਰਾਸਤ ਤੇ ਉਹਦੀ ਪਹਿਰੇਦਾਰੀ ਲਈ ਆ। ਇਹਦੀ ਸ਼ੁਰੂਆਤ ਅਕਾਲੀ ਦਲ ਦੀ ਬਣਤਰ ਜਾਂ ਹੋਂਦ ਜਾਂ ਲੋੜ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਲਈ ਬਣੀ ਸੀ ਤੇ ਕੋਈ ਨਵੀਂ ਗੱਲ ਨਹੀਂ, ਨਿਵੇਕਲੀ ਗੱਲ ਨਹੀਂ ਹੈ। ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਸਾਬਕਾ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਖਿਲਾਫ ਗੁਰਦਾਸਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਗੁਰਦਾਸਪੁਰ ਪੁਲਿਸ ਨੇ IPC ਦੀ ਧਾਰਾ 295, 504 ਅਤੇ 505 ਤਹਿਤ ਮਾਮਲਾ ਦਰਜ ਕੀਤਾ ਹੈ। ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਹਰਵਿੰਦਰ ਸੋਨੀ ਖਿਲਾਫ FIR ਦਰਜ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ। FIR ਦਰਜ ਹੋਣ ਮਗਰੋਂ ਹਰਵਿੰਦਰ ਸੋਨੀ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਸੋਨੀ ਵੱਲੋਂ ਸੁਧੀਰ ਸੂਰੀ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਬੰਦ ਦੀ ਕਾਲ ਦੇਣ ਦੌਰਾਨ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਢਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਬਿਆਨ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ ਅਤੇ ਇਸ ਮਾਮਲੇ ਬਾਬਤ ਸਿੱਖ ਜਥੇਬੰਦੀਆਂ ਅਤੇ ਹੋਰ ਸਮਾਜਿਕ ਸੰਗਠਨਾਂ ਵੱਲੋਂ 15 ਨਵੰਬਰ ਦੇ ਦਿਨ SSP ਦਫ਼ਤਰ ਗੁਰਦਾਸਪੁਰ ਵਿਖੇ ਇਕੱਠ ਕਰਕੇ ਸ਼ਾਂਤਮਈ ਧਰਨਾ ਲਗਾਇਆ ਗਿਆ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ SSP ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਇਤਰਾਜ਼ਯੋਗ ਬਿਆਨਬਾਜ਼ੀ ਦੇ ਦੋਸ਼ੀ ਆਗੂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਹਾਲਾਂਕਿ ਹਰਵਿੰਦਰ ਸੋਨੀ ਨੇ ਬਾਅਦ ਵਿੱਚ ਆਪਣੇ ਬਿਆਨ ਲਈ ਮੁਆਫੀ ਵੀ ਮੰਗ ਲਈ, ਪਰ ਭਾਰੀ ਵਿਰੋਧ ਦੇ ਚੱਲਦਿਆਂ ਬੀਤੇ ਦਿਨ ਸ਼ਿਵ ਸੈਨਾ ਨੇ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਇਹ ਕਹਿਣਾ ਚਾਹੁੰਦਾ ਹੈ ਕਿ ਉਸ ਦਿਨ ਜੋ ਇੱਕ ਟਿੱਪਣੀ ਬੜੀ ਵਾਇਰਲ ਹੋ ਰਹੀ ਹੈ, ਮੈਨੂੰ ਕੱਲ ਪਤਾ ਲੱਗਿਆ ਸੀਗਾ, ਕੱਲ ਮੈਨੂੰ ਕਿਸੇ ਦਾ ਫੋਨ ਆਇਆ ਸੀਗਾ ਕਿ ਤੇਰੇ ਅਸਾਂ ਕਰਕੇ ਜੋ ਗਲਤ ਸ਼ਬਦ ਬੋਲੇ ਗਏ ਨੇ ਔਰ ਜਦੋਂ ਮੈਂ ਦੇਖਿਆ ਤੇ ਬਿਲੀਵ ਕਰਨਾ ਕਿ ਮੈਨੂੰ ਖੁਦ ਨੂੰ ਬੁਰਾ ਲੱਗਿਆ ਕਿ ਇਹ ਪਤਾ ਨਹੀਂ ਕਿਸ ਟਾਈਮ ਮੇਰੇ ਕੋਲ ਅਸਾਂ ਦਾ ਬੋਲਿਆ ਗਿਆ। ਉਹਦਾ ਕਾਰਨ ਕੀ ਸੀਗਾ ਕਿ ਜਦੋਂ ਬੰਦ ਦੀ ਕਾਲ ਦਿੱਤੀ ਹੋਈ ਸੀ, ਤੋਂ 10 ਦਿਨ ਪਹਿਲੇ ਦੀ ਗੱਲ ਹੈ, ਜਦੋਂ ਅਸੀਂ ਬੰਦ ਦੀ ਕਾਲ ਦਿੱਤੀ ਹੋਈ ਸੀ ਉਸ ਵੇਲੇ ਜਿਹੜਾ ਧਿਆਨ ਸੀਗਾ 10 ਜਗ੍ਹਾ ਦੇ ਉੱਪਰ ਸੀਗਾ, ਕਿਉਂਕਿ ਉਸ ਪਬਲਿਕਲੀ ਆਪਾਂ ਜਾ ਰਹੇ ਸੀਗੇ ਤੇ ਉਸ ਵੇਲੇ ਮੈਨੂੰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਹੋ ਸਕਦਾ ਕਿ ਤੇਰੇ ਤੇ ਅਟੈਕ ਹੋ ਜਾਏ। ਉਸ ਵੇਲੇ ਬਚਣਾ ਵੀ ਸੀਗਾ, ਉਸ ਵੇਲੇ ਬੰਦ ਵੀ ਕਰਵਾਉਣਾ ਸੀਗਾ, ਆਪਣੇ ਸਾਥੀਆਂ ਨਾਲ ਤਾਲਮੇਲ ਵੀ ਕਰਨਾ ਸੀਗਾ, ਪ੍ਰਸ਼ਾਸਨ ਨਾਲ ਤਾਲਮੇਲ ਵੀ ਕਰਨਾ ਸੀਗਾ। ਸੋ ਧਿਆਨ ਜਿਹੜਾ ਬੜੀ ਜਗ੍ਹਾ ਦੇ ਉੱਪਰ ਸੀਗਾ ਔਰ ਇਹ ਕਿਸ ਵੇਲੇ ਸ਼ਬਦ ਬੋਲੇ ਗਏ ਔਰ ਮੈਂ ਕਹਿੰਦਾ ਕਿ ਸਾਰੀ ਲਾਈਨ ਠੀਕ ਸੀਗੀ। ਜਿਹੜਾ ਅਸੀਂ ਵਰਡ ਵਿੱਚ ਬੋਲਿਆ ਗਿਆ ਕਿ ਅਸੀਂ ਜਾ ਕੇ ਅਟੈਕ ਕਰਾਂਗੇ, ਹੈਰਾਨੀ ਵਾਲੀ ਗੱਲ ਹੈ ਕਿ ਮੈਂ ਕਿਸ ਤਰ੍ਹਾਂ ਬੋਲ ਸਕਦਾ ਇਸ ਤਰ੍ਹਾਂ। ਕਾਰਨ ਕੀ ਹੈ ਕਿ ਅਸੀਂ ਤਾਂ ਖੁਦ ਹਰਮੰਦਰ ਸਾਹਿਬ ਦੇ ਮਤਲਬ ਕਿ ਸਾਡੇ ਅਨੁਯਾਈ ਹਾਂ ਅਸੀਂ ਉਹਨਾਂ ਦੇ। ਕਾਰਨ ਹੈ ਕਿ ਮੇਰਾ ਨਾਂ ਖੁਦ ਹਰਮਿੰਦਰ ਜਿਹੜਾ ਮੇਰਾ ਨਾਮ ਹੈ ਉਹ ਵੀ ਹਰਮੰਦਰ ਸਾਹਿਬ ਤੋਂ ਹੀ ਲਿਆ ਗਿਆ, ਉੱਥੋਂ ਹੀ ਮੇਰਾ ਨਾਮ ਨਿਕਲਿਆ ਸੀਗਾ। ਸੋ ਅਸੀਂ ਤੇ ਹਮੇਸ਼ਾ ਜਦੋਂ ਸਾਡੇ ਬੰਬੇ ਤੋਂ ਸਾਡੇ ਸਾਥੀ ਆਉਂਦੇ ਨੇ, ਕੋਈ ਮੰਤਰੀਗਣ ਆਉਂਦੇ ਨੇ, ਅਸੀਂ ਖੁਦ ਜਾ ਕੇ ਉੱਥੇ ਉਹਨਾਂ ਨੂੰ ਸਪੈਸ਼ਲੀ ਕਹਿੰਦੇ ਕਿ ਜਾ ਕੇ ਉੱਥੇ ਪਹਿਲਾਂ ਮੱਥਾ ਟੇਕੋ, ਇਹਨੂੰ ਖਤਮ ਕਰੋ ਇਹਨੂੰ। ਕਾਰਨ ਕੀ ਹੈਗਾ ਕਿ ਅਸੀਂ ਅੱਜ ਦੀ ਡੇਟ ਵਿੱਚ ਜਿਹੜੀ ਹਿੰਦੂ ਸਿੱਖ ਦੀ ਭਾਈਚਾਰਕ ਸਾਂਝ ਹੈ ਉਹਨੂੰ ਆਪਾਂ ਵਧਾਉਣਾ ਹੈ, ਨਾ ਕਿ ਉਹਨਾਂ ਦੇ ਵਿੱਚ ਪਾੜ ਪੈਦਾ ਕਰਨਾ। ਤੇ ਇਹ ਜੇ ਮੰਨ ਲਓ ਕਿ ਕਿਸੇ ਦੀ ਉਹ ਟੰਗ ਸਲਿਪ ਹੋ ਹੀ ਗਈ ਹੈ ਤੇ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਇੱਕ ਬੜਾ ਬਣਾ ਕੇ ਹਿੰਦੂ ਸਿੱਖ ਦਾ ਇੱਕ ਵਿਵਾਦ ਪੈਦਾ ਕਰ ਦਿੱਤਾ ਹੈ, ਇੰਟਰਨੈਸ਼ਨਲ ਲੈਵਲ ਦੇ ਉੱਪਰ ਬਣਾ ਕੇ ਆਪਣੇ ਪੰਜਾਬ ਦਾ ਮਾਹੌਲ ਖਰਾਬ ਕਰ ਦਈਏ। ਇਹ ਗਲਤ ਹੈ ਤੇ ਮੈਂ ਪ੍ਰਸ਼ਾਸਨ ਦੇ ਨਾਲ ਆ ਔਰ ਮੈਂ ਇਹ ਕਹਿ ਰਿਹਾ ਕਿ ਹਿੰਦੂ ਸਿੱਖ ਨੂੰ ਦੋਨਾਂ ਨੂੰ, ਕਿਉਂਕਿ ਉਹ ਧਾਰਮਿਕ ਸਥਾਨ ਜਿਹੜਾ ਵਾ ਉਹ ਇਕੱਲੇ ਸਿੱਖਾਂ ਦਾ ਨਹੀਂ ਹੈ, ਉਹ ਹਿੰਦੂਆਂ ਦਾ ਵੀ ਨਾਲ ਉਹਨਾਂ ਹੀ ਹੈ ਜਿੰਨਾ ਸਿੱਖਾਂ ਦਾ। ਤੇ ਇਸ ਲਈ ਉਹ ਦੋਨਾਂ ਦੀ ਅਗਰ ਕੋਈ ਠੇਸ ਪਹੁੰਚੀ ਹੈ ਤਾਂ ਆਮ ਐਕਸਟ੍ਰੀਮਲੀ ਵੈਰੀ ਸੌਰੀ। ਮੈਂ ਇਹ ਰਿਪੀਟ ਨਹੀਂ ਕਰਨਾ ਚਾਹੁੰਦਾ, ਨਾ ਮੈਂ ਬੋਲਣਾ ਚਾਹੁੰਦਾ ਸੀਗਾ। ਸ਼ਬਦ ਬੋਲੇ ਗਏ, ਅਸੀਂ ਵਰਡ ਵਿੱਚ ਆ ਗਿਆ, ਉਹ ਗਲਤ ਸੀਗਾ। ਰਾਜੇ ਪ੍ਰਮੁੱਖ ਕੋਲ ਇਹ ਅਧਿਕਾਰ ਹੈਗੇ ਨੇ, ਜੇ ਰਾਜੇ ਪ੍ਰਮੁੱਖ ਇਹਨਾਂ ਨੂੰ ਬਣਾ ਸਕਦਾ ਤੇ ਅਗਰ ਇਹ ਪਾਰਟੀ ਵਿਰੋਧੀ ਗਤੀਵਿਧੀਆਂ ਕੰਮ ਕਰਨਗੇ ਤਾਂ ਉਹ ਜੋਗਰਾਜ ਸ਼ਰਮਾ ਇਹਨਾਂ ਨੂੰ ਪਦ ਮੁਕਤ ਕਰ ਸਕਦਾ। ਔਰ ਇਹ 2 ਸਾਲ ਪਹਿਲੇ ਪਦ ਮੁਕਤ ਕੀਤਾ ਆਪਾਂ, ਅੱਜ ਦੇ ਨੂੰ ਪਾਰਟੀ ਦੇ ਵਿੱਚੋਂ ਕੱਢਿਆ। ਔਰ ਮੈਂ ਤੁਹਾਡੀ ਜਾਣਕਾਰੀ ਵੀ ਦੱਸਾਂ, ਜੋਗਰਾਜ ਸ਼ਰਮਾ ਪਾਰਟੀ ਦੇ ਸੰਵਿਧਾਨ ਨੂੰ ਮੰਨਦਿਆਂ ਹੋਏ ਕਦੇ ਵੀ ਆਪਣੀ ਮਨ ਮਰਜ਼ੀ ਨਾਲ ਕੋਈ ਕੰਮ ਨਹੀਂ ਕਰਦਾ। ਅੱਜ ਵੀ ਅਗਰ ਇਹਨਾਂ ਨੂੰ ਕੱਢਿਆ ਤੇ ਕੇਂਦਰੀ ਨੇਤਰਤਵ ਜਿਹੜੇ ਸਾਡੇ ਸ਼੍ਰੀ ਅਨੰਦ ਦੇਸਾਈ ਸਾਹਿਬ ਨੇ, ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਨੇ ਔਰ ਪਾਰਟੀ ਦੇ ਮਹਾਸਚਿਵ ਪਦ ਦੇ ਵਿਰਾਜਮਾਨ ਨੇ, ਤੇ ਉਹਨਾਂ ਦੀ ਆਗਿਆ ਦੇ ਨਾਲ ਇਹਨੂੰ ਪਾਰਟੀ ਚੋਂ ਨਿਕਾਸਤ ਕੀਤਾ ਗਿਆ। ਔਰ ਬੜੇ ਦੁਰਭਾਗਿਆਪੂਰਨ ਗੱਲ ਹੈਗੀ ਹੈ ਵੀ ਅੱਜ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਬਣਿਆ ਪਿਆ, ਇੱਕ ਜੋਗਰਾਜ ਸ਼ਰਮਾ ਦੀ ਛੋਟੀ ਕੀਤੀ ਗਲਤੀ ਪੰਜਾਬ ਦੇ ਵਿੱਚ ਚਿੰਗਾਰੀ ਲਾ ਸਕਦੀ ਹੈ।
ਮੈਂ ਆਪਣੇ ਸਮਾਜ ਨੂੰ ਪਹਿਲੇ ਵੀ ਬੇਨਤੀ ਕੀਤੀ ਹੈ, ਸਿੱਖ ਸਮਾਜ ਨੂੰ ਵੀ ਪਹਿਲੇ ਬੇਨਤੀ ਕੀਤੀ ਹੈ ਕਿ ਐਸੇ ਲੋਕਾਂ ਦੀ ਬਿਆਨਬਾਜ਼ੀ ਨੂੰ ਬਿਲਕੁਲ ਨਜ਼ਰਅੰਦਾਜ਼ ਕਰੋ। ਕੁਝ ਲੋਕ ਪਤਾ ਨਹੀਂ ਕਿਹੜੀਆਂ ਏਜੰਸੀਆਂ ਦੇ ਸਾਰੇ ਤੇ ਇਹ ਪੰਜਾਬ ਦੇ ਵਿੱਚ ਇਹ ਜਿਹੜਾ ਕਾਨੂੰਨਾ ਪਾਪ ਹੈ ਇਹ ਕਰ ਰਹੀਆਂ ਨੇ। ਅੱਜ ਪੰਜਾਬੀਅਤ ਨੂੰ ਬਚਾਉਣ ਦੀ ਜ਼ਰੂਰਤ ਹੈ, ਅੱਜ ਪੰਜਾਬ ਦੀ ਗੁਰੂਆਂ ਦੀ ਧਰਤੀ ਨੂੰ ਬਚਾਉਣ ਦੀ ਜ਼ਰੂਰਤ ਹੈ, ਕਿਉਂਕਿ ਆਪਾਂ ਕਹਿੰਦੇ ਵੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ, ਲੇਕਿਨ ਅੱਜ ਇਸ ਪੰਜਾਂ ਦਰਿਆਵਾਂ ਦੀ ਧਰਤੀ ਦੇ ਜਿਹੜੇ ਲੋਕ ਇਹ ਬੜੇ ਹੱਥਕੰਡੇ ਅਪਣਾ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹਾਂਗੇ ਤੇ ਅਸੀਂ ਹਰਵਿੰਦਰ ਸੋਣੀ ਵਰਗੇ ਬੰਦਿਆਂ ਕੇ ਧੂਪ ਦੀ ਬੱਤੀ ਨਹੀਂ ਜਗਾਣੀ। ਕੁਝ ਲੋਕਾਂ ਨੂੰ ਬਵਾਸੀਰ ਦੀ ਜਗ੍ਹਾ ਕੋਈ ਹੋਰ ਹੁੰਦੀ ਹੈ, ਲੇਕਿਨ ਇਹਨਾਂ ਲੋਕਾਂ ਦੇ ਮੂੰਹ ਨੂੰ ਬਵਾਸੀਰ ਹੈ। ਇਸ ਬੰਦੇ ਨੂੰ ਕਿਹਨੇ ਅਧਿਕਾਰ ਦਿੱਤਾ ਹਰਮੰਦਰ ਸਾਹਿਬ ਦੇ ਉੱਪਰ ਟਿੱਪਣੀ ਕਰਨ ਦਾ? ਇਹ ਪਾਰਟੀ ਦਾ ਪ੍ਰਵਕਤਾ ਹੈ, ਇਹ ਪਾਰਟੀ ਦਾ ਕਿਹੜਾ ਪਦ ਅਧਿਕਾਰੀ ਹੈ? ਪਾਰਟੀ ਨੂੰ ਇਹਦੀ ਕੀ ਦੇਣ ਹੈ? ਬੰਬੇ ਹਜ਼ਾਰਾਂ ਲੋਕਾਂ ਨੇ ਪਾਰਟੀ ਤੇ ਆਈ ਮੁਸੀਬਤ ਦੇ ਸਮੇਂ ਐਫੀਡੇਵਿਟ ਦਿੱਤੇ ਨੇ। ਹਰ ਸਟੇਟ ਦੇ ਵਿੱਚੋਂ ਹਜ਼ਾਰਾਂ ਦੀ ਤਾਦਾਦ 'ਚ ਐਫੀਡੇਵਿਟ ਦਿੱਤੇ। ਜੇ ਬੰਦਾ ਆਪਣੇ ਆਪ ਨੂੰ ਪਦ ਅਧਿਕਾਰੀ ਕਹਿੰਦਾ ਤਾਂ ਮੈਨੂੰ ਲੱਗਦਾ ਪ੍ਰੈਸ ਵਾਲੇ ਵੀਰਾਂ ਨੂੰ ਇਹ ਵੀ ਪੁੱਛਣਾ ਚਾਹੀਦਾ ਤੂੰ ਕਿੰਨੇ ਐਫੀਡੇਵਿਟ ਜਮ੍ਹਾਂ ਕਰਵਾਣੇ ਬੰਬੇ, ਤੁਹਾਨੂੰ ਸਥਿਤੀ ਸਾਫ਼ ਹੋ ਜਾਏਗੀ। ਸ਼ਿਵ ਸੈਨਾ ਦੇ ਨਾਂ ਤੇ ਇਹ ਲੋਕ ਦੁਕਾਨਦਾਰੀਆਂ ਬਣਾ ਕੇ ਬੈਠੇ ਦੇ ਨੇ। ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ 26 ਨਵੰਬਰ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਇਕੱਤਰਤਾ ਵਿੱਚ ਵਿਚਾਰਿਆ ਜਾ ਸਕਦਾ ਹੈ। ਇਸ ਦੀ ਪੁਸ਼ਟੀ ਕਰਦਿਆਂ ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਅਗਲੀ ਇਕੱਤਰਤਾ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਵੱਖ-ਵੱਖ ਮਸਲੇ ਵਿਚਾਰੇ ਜਾਣਗੇ। ਜ਼ਿਕਰਯੋਗ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਦੇ ਨੁਮਾਇੰਦਿਆਂ ਵਿਚਾਲੇ ਵੀ ਆਪਸੀ ਖਿੱਚੋਤਾਣ ਚੱਲ ਰਹੀ ਹੈ। ਇਸ ਸਬੰਧ ਵਿੱਚ ਇੱਕ ਧੜੇ ਵੱਲੋਂ ਬੀਤੇ ਦਿਨ ਸ਼੍ਰੀ ਅਕਾਲ ਤਖਤ ਤੇ ਮੰਗ ਪੱਤਰ ਦੇ ਕੇ ਮੌਜੂਦਾ ਮੁਖੀ ਤੇ ਗੰਭੀਰ ਦੋਸ਼ ਲਾਉਂਦਿਆਂ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉੱਤਰੀ ਰੇਲਵੇ ਦੀ ਚੰਡੀਗੜ੍ਹ ਵਿਖੇ ਰੱਖੀ ਗਈ ਮੀਟਿੰਗ ਵਿੱਚ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਰੇਲਵੇ ਵਿਭਾਗ ਵੱਲੋਂ ਉੱਤਰੀ ਭਾਰਤ ਦੇ ਸੰਸਦ ਮੈਂਬਰਾਂ ਕੋਲੋਂ ਉਹਨਾਂ ਦੇ ਹਲਕੇ ਸੰਬੰਧੀ ਮੁਸ਼ਕਲਾਂ ਨੂੰ ਸੁਣਿਆ ਗਿਆ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਵਪਾਰ ਵਧਾਉਣ ਲਈ ਅਟਾਰੀ ਵਾਹਗਾ ਬਾਰਡਰ ਖੋਲ੍ਹਣ ਦੀ ਮੰਗ ਕੀਤੀ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਭਾਰੀ ਮਾਤਰਾ ਵਿੱਚ ਕਣਕ, ਝੋਨੇ ਅਤੇ ਆਲੂ ਦੀ ਕਾਸ਼ਤ ਕਰਦਾ ਹੈ। ਪੰਜਾਬ ਵਿੱਚ ਆਲੂ ਦਾ ਬੀਜ ਸਭ ਤੋਂ ਵਧੀਆ ਹੈ, ਪਰ ਗੁਆਂਢੀ ਮੁਲਕ ਪਾਕਿਸਤਾਨ, ਅਫਗਾਨਿਸਤਾਨ, ਸ਼੍ਰੀਲੰਕਾ, ਭੂਟਾਨ ਆਲੂ ਦੇ ਬੀਜ ਹੋਲੈਂਡ ਤੋਂ ਮੰਗਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ 에ਅਰ ਕੰਡੀਸ਼ਨਰ ਡੱਬੇ ਦਿੰਦੀ ਹੈ ਤਾਂ ਪੰਜਾਬ ਦਾ ਆਲੂਆਂ ਦਾ ਬੀਜ ਪੂਰੇ ਭਾਰਤ ਸਣੇ ਹੋਰ ਦੇਸ਼ਾਂ ਵਿੱਚ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਕਸ਼ਮੀਰ ਨਾਲ ਕੋਈ ਬੰਦਰਗਾਹ ਨਹੀਂ ਹੈ, ਇਸ ਲਈ ਜੇਕਰ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਵੇ ਤਾਂ ਬਹੁਤ ਫਾਇਦਾ ਹੋਵੇਗਾ। ਮਾਨ ਨੇ ਕਿਹਾ ਕਿ ਕਾਂਗੜਾ ਵਿੱਚ ਜਿਹੜੀ ਚਾਹ ਪੈਦਾ ਹੁੰਦੀ ਸੀ ਉਸ ਨੂੰ ਅਫਗਾਨਿਸਤਾਨ ਭੇਜਿਆ ਜਾਂਦਾ ਸੀ। ਸਰਹੱਦਾਂ ਬੰਦ ਹੋਣ ਕਾਰਨ ਹਿਮਾਚਲ ਵਿੱਚ ਭਾਰੀ ਨੁਕਸਾਨ ਹੋ ਰਿਹਾ ਹੈ। ਸੋ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਜਿਹੜਾ ਹੈ ਇਹ ਬਹੁਤ ਵੱਡਾ ਕਾਸ਼ਤ ਕਰਦਾ ਹੈ, ਕਣਕ ਦੀ, ਝੋਨੇ ਦੀ, ਆਲੂ ਦੀ। ਆਲੂ ਦਾ ਬੀਜ ਪੰਜਾਬ ਦੇ ਵਿੱਚ ਜਿਹੜਾ ਹੈ ਇਹ ਸਭ ਤੋਂ ਵਧੀਆ ਹੈ, ਪਰ ਜਿਹੜੇ ਨਾਲ ਦੇ ਦੇਸ਼ ਹੈ, ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਸ੍ਰੀਲੰਕਾ ਹੈ, ਭੂਟਾਨ ਹੈ, ਇਹ ਸਾਰੇ ਆਲੂ ਦਾ ਬੀਜ ਹਾਲੈਂਡ ਤੋਂ ਮੰਗਾਉਂਦੇ ਹੈ। ਜੇ ਤੁਸੀਂ ਕਿਰਪਾ ਕਰੋ ਸਾਡੇ ਉੱਤੇ ਕਿ ਸਾਨੂੰ 에ਅਰ ਕੰਡੀਸ਼ਨ ਡੱਬੇ ਦੇ ਦਿਓ, ਜਿਹੜਾ ਸਾਡਾ ਆਲੂਆਂ ਦਾ ਬੀਜ ਇਹ ਦੱਖਣ ਇੰਡੀਆ ਦੇ ਵਿੱਚ ਵੀ ਚਲਿਆ ਜਾਵੇ, ਪੂਰਬ ਦੇ ਵਿੱਚ ਵੀ ਚਲਿਆ ਜਾਵੇ, ਤੇ ਜਿਹੜੇ ਮੁਲਕ ਹਾਲੈਂਡ ਤੋਂ ਆਲੂ ਦਾ ਬੀਜ ਮੰਗਾਉਂਦੇ ਹੈ ਉਹ ਹਟ ਜੇ, ਪਾਕਿਸਤਾਨ ਵੀ ਤੇ ਅਫਗਾਨਿਸਤਾਨ ਵੀ। ਦੂਸਰੀ ਗੱਲ ਹੈ ਕਿ ਸਾਡੀ ਜਿਹੜੀ ਇਲਾਕਾ ਹੈਗਾ ਹਰਿਆਣਾ, ਹਿਮਾਚਲ, ਕਸ਼ਮੀਰ, ਪੰਜਾਬ, ਇਹ ਲੈਂਡਲੌਕਡ ਹੈ। ਸਾਨੂੰ ਚਾਹੀਦਾ ਹੈ ਕਿ ਸਾਡੀ ਬੰਦਰਗਾਹ ਕੋਈ ਨਹੀਂ ਹੈਗੀ। ਨੋ, ਵੀ ਡੋਂਟ ਹੈਵ ਅ ਪੋਰਟ। ਅਸੀਂ ਸਮਝਦੇ ਹਾਂ ਕਿ ਤੁਹਾਡੀ ਜੇ ਕਹਿਣ ਦੇ ਨਾਲ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਖੁੱਲ੍ਹ ਜੇ ਤਾਂ ਸਾਡੀ ਟ੍ਰੇਡ ਬਹੁਤ ਜ਼ਿਆਦਾ ਹੋ ਸਕਦੀ ਹੈ। ਕਾਂਗੜੇ ਦੇ ਵਿੱਚ ਚਾਹ ਪੈਦਾ ਹੁੰਦੀ ਸੀਗੀ, ਹੁਣ ਵੀ ਹੁੰਦੀ ਹੈ। ਇਹ ਸਾਰੀ ਚਾਹ ਅਫਗਾਨਿਸਤਾਨ ਦੇ ਵਿੱਚ ਜਾਂਦੀ ਸੀਗੀ, ਜੋ ਕਰਕੇ ਬਾਰਡਰ ਰੁਕਿਆ ਹੋਇਆ ਹੈ ਤੇ ਹਿਮਾਚਲ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ। ਔਰ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਇੰਨੀ ਕਣਕ ਹੈ, ਵੀਟ ਹੈ ਕਿ ਅਸੀਂ ਸਾਰੇ ਪਾਸੇ ਐਕਸਪੋਰਟ ਕਰ ਸਕਦੇ ਹਾਂ, ਪਰ ਸਾਡੀ ਬੰਦਰਗਾਹ ਹੈ ਨਹੀਂ ਗੀ ਤੇ ਪਾਕਿਸਤਾਨ ਆਪਣੀ ਕਣਕ ਤੇ ਗੇਹੂੰ ਰੂਸ ਤੋਂ ਮੰਗਾ ਰਿਹਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਥੋੜ੍ਹਾ ਬਹੁਤਾ ਇੰਟਰਨੈਸ਼ਨਲ ਤੇ ਐਕਸਟਰਨਲ ਫੇਜ਼ ਦੇ ਵਿੱਚ ਵੀ ਤੇ ਮਿਲਟਰੀ ਫੇਜ਼ ਦੇ ਵਿੱਚ ਵੀ ਥੋੜ੍ਹਾ ਬਹੁਤਾ ਦਖਲਅੰਦਾਜ਼ੀ ਦੇਣੀ ਪਊਗੀ
ਕਿਉਂ ਕਰਕੇ ਐਕਸਟਰਨਲ ਅਫੇਅਰਸ ਤੇ ਡਿਫੈਂਸ ਮਿਨਿਸਟਰੀ ਉਹ ਵੀ ਤੁਹਾਡੇ ਥੱਲੇ ਕਈਆਂ ਦੇ ਉੱਤੇ ਚੱਲਦੀ ਹੈ। That is what I want to tell you, that we must have an international border open at Wagah Atari in Amritsar for Kashmir, Himachal, Haryana, Punjab and Rajasthan. It is very essential. According to the Railway Act, you are the carriers, but without you, neither can the External Affairs Ministry flourish, neither can the Agriculture Ministry flourish, neither can the Defense Ministry flourish. So you are the wheels of the country. And if you think that you are just very, very simple, I think it's a mistake. You are a very important vehicle of the country that transports everything everywhere. ਹਿਮਾਚਲ ਦੇ MP ਸਾਹਿਬ ਨੇ ਕਿਹਾ ਕਿ ਪਠਾਨਕੋਟ ਤੋਂ ਡਲਹੌਜ਼ੀ ਤੱਕ ਇੱਕ ਰੇਲ ਲਾਈਨ ਵਿਛਾਈ ਜਾਵੇ। ਮੈਂ ਇਹਦੇ ਹੱਕ 'ਚ ਹੈ ਤੇ ਇਹਨੂੰ ਅੱਗੇ ਤੱਕੋ ਚੰਬਾ ਤੱਕ, ਕਿਉਂ ਕਰਕੇ ਚੰਬੇ ਤੋਂ ਸੜਕ ਜਾਂਦੀ ਹੈ ਡੋਡੇ ਨੂੰ ਕਸ਼ਮੀਰ ਦੇ ਵਿੱਚ, ਤੇ ਕਸ਼ਮੀਰ ਇੱਕ ਬਹੁਤ ਸੈਂਸਿਟਿਵ ਇਲਾਕਾ ਹੈਗਾ ਜਿਹੜਾ ਬੰਦ ਰਹਿੰਦਾ ਹੈ ਬਰਸਾਤ ਦੇ ਵਿੱਚ ਤੇ ਬਰਫਾਂ ਦੇ ਵਿੱਚ। ਤੇ ਜੇ ਚੰਬੇ ਤੱਕ ਰੇਲ ਗੱਡੀ ਚਲੀ ਜੇ, ਸਾਡੀ ਫੌਜ ਦੇ ਵੀ ਕੰਮ ਆਊਗਾ ਤੇ ਯਾਤਰੀਆਂ ਦੇ ਵੀ ਕੰਮ ਆਊਗਾ। ਅਗਲੀ ਚੀਜ਼ ਚੇਅਰਮੈਨ ਸਾਹਿਬ, ਮੈਂ ਕਹਿੰਦਾ ਕਿ ਚੀਨ ਨੇ ਰੇਲਵੇ ਲਾਈਨਸ ਤਿੱਬਤ ਤੱਕ ਵਿਛਾ ਲਈਆਂ ਹੈਗੀਆਂ ਤੇ ਤਿੱਬਤ ਤੋਂ ਲੱਗ ਕੇ ਸਾਰੇ ਲਦਾਖ ਦੇ ਵਿੱਚ ਗੱਡੀਆਂ, ਰੇਲ ਗੱਡੀਆਂ ਆਉਂਦੀਆਂ। ਅਰੁਣਾਚਲ ਦੇ ਤੱਕ ਗੱਡੀ ਪਹੁੰਚਾਤੀ ਹੈ ਚੀਨ ਨੇ, ਤੇ ਆਪਣੀ ਰੇਲ ਗੱਡੀ ਬਾਰਡਰਾਂ ਤੱਕ ਨਹੀਂ ਪਹੁੰਚਦੀ, ਨਾ ਜਾਂਦੀ ਹੈ ਲਦਾਖ ਨੂੰ, ਨਾ ਤੇਜਪੁਰ ਨੂੰ ਜਾਂ ਹੋਰ ਕਿਸੇ ਪਾਸੇ ਨੂੰ। ਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਤੇਜ਼ੀ ਦੇ ਨਾਲ ਸਾਡਾ ਜਿਹੜਾ ਲਦਾਖ ਦਾ ਬਾਰਡਰ ਹੈ ਉਸ ਦੇ ਉੱਤੇ ਰੇਲ ਗੱਡੀ ਪਹੁੰਚਾਉਣ ਦੀ ਕਿਰਪਾ ਕਰੋ। ਪੁੰਛ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਨਾਇਬ ਤਹਿਸੀਲਦਾਰਾਂ ਦੀ ਭਰਤੀ 'ਚ ਕਥਿਤ ਘੁਟਾਲੇ ਦੀ ਅਦਾਲਤ ਦੀ ਨਿਗਰਾਨੀ ਹੇਠ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਸ ਕੇਸ ਵਿੱਚ 5 ਵਿਅਕਤੀਆਂ ਦੀ ਗ੍ਰਿਫਤਾਰੀ ਹੀ ਕਾਫੀ ਨਹੀਂ ਹੈ, ਕਿਉਂਕਿ ਫੜੇ ਗਏ 5 ਜਣਿਆਂ ਨੂੰ ਤਾਂ ਸਿਰਫ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ, ਜਦਕਿ ਅਸਲ ਗੁਨਹਗਾਰ ਹੋਰ ਹਨ। ਅੱਜ ਇੱਥੇ ਸ਼੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਨਾਇਬ ਤਹਿਸੀਲਦਾਰਾਂ ਦੇ ਪੇਪਰ ਵਿੱਚ ਉਹ 8 ਉਮੀਦਵਾਰ ਵੀ ਪਾਸ ਹੋ ਗਏ ਹਨ ਜਿਹੜੇ ਪਟਵਾਰੀਆਂ ਦੀ ਪ੍ਰੀਖਿਆ ਵਿੱਚ ਫੇਲ ਹੋਏ ਸਨ। ਅੱਜ ਤੋਂ 2-2.5 ਮਹੀਨੇ ਪਹਿਲਾਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਹੋਈ ਸੀ। ਉਸ ਵਕਤ ਮੇਰੇ ਕੋਲ ਜਿਹੜੇ ਹੋਣਹਾਰ ਬੱਚੇ ਸੀ, ਜਿਹੜੇ ਡਿਜ਼ਰਵਿੰਗ ਕੈਂਡੀਡੇਟ ਸੀਗੇ, ਉਹਨਾਂ ਨੇ ਸਾਡੇ ਕੋਲ ਪਹੁੰਚ ਕੇ ਸਾਰਾ ਖੁਲਾਸਾ ਕੀਤਾ ਕਿ ਜਿਹੜੇ ਕੈਂਡੀਡੇਟਸ ਇਸ ਨਾਇਬ ਤਹਿਸੀਲਦਾਰ ਦੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਭਰਤੀ ਤੋਂ ਪਹਿਲਾਂ ਪਟਵਾਰੀਆਂ ਦੇ ਟੈਸਟ ਦਿੱਤੇ, ਉਹ ਪਟਵਾਰੀਆਂ ਦੇ ਟੈਸਟ ਵਿੱਚ ਜਿਹੜੇ ਫੇਲ ਹੋਏ ਸੀਗੇ 8 ਕੈਂਡੀਡੇਟ ਟੌਪਰ ਰਹੇ ਨੇ ਨਾਇਬ ਤਹਿਸੀਲਦਾਰ ਦੀ ਭਰਤੀ ਦੇ ਵਿੱਚ। ਤਾਂ ਉਹ ਬੱਚੇ ਕਹਿਣ ਲੱਗੇ ਕਿ ਸਾਡੇ ਨਾਲ ਬਹੁਤ ਜ਼ਿਆਦਤੀ ਹੋ ਰਹੀ ਹੈ ਜੀ, ਸਾਡਾ ਮਸਲਾ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਉਠਾਓ ਤੇ ਸਾਨੂੰ ਇਨਸਾਫ ਪਾਓ। ਔਰ ਉਸ ਤੋਂ ਬਾਅਦ ਅਸੀਂ ਉਸ ਨੂੰ ਪਬਲਿਕ ਡੋਮੇਨ 'ਚ ਲੈ ਕੇ ਆਏ। ਮੈਂ ਕਾਫੀ ਜ਼ੋਰਦਾਰ ਢੰਗ ਦੇ ਨਾਲ ਭਗਵੰਤ ਸਿੰਘ ਮਾਨ ਨੂੰ, ਚੀਫ ਮਿਨਿਸਟਰ ਨੂੰ ਚਿੱਠੀ ਵੀ ਲਿਖੀ ਕਿ ਇਹ ਬਹੁਤ ਜ਼ਿਆਦਾ ਧੋਖਾ, ਵਿਤਕਰਾ, ਔਰ ਜਿਹੜੇ ਬੱਚੇ ਪੜ੍ਹਦੇ ਨੇ, ਮਿਹਨਤ ਕਰਦੇ ਨੇ, ਗਰੀਬਾਂ ਦੇ ਖਾਸ ਤੌਰ ਤੇ ਦਿਨ ਰਾਤ, ਉਹਨਾਂ ਦੇ ਤੁਸੀਂ ਹੌਸਲੇ ਤੋੜ ਰਹੇ ਹੋ। ਇਸ ਲਈ ਇਹ ਸਾਰੀ ਜਿਹੜੀ ਭਰਤੀ ਹੋਈ ਨਾਇਬ ਤਹਿਸੀਲਦਾਰਾਂ ਦੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ। ਔਰ ਜਿਹੜੀਆਂ ਗੱਲਾਂ ਅਸੀਂ ਉਦੋਂ ਕਹੀਆਂ, ਉਸ ਵੇਲੇ ਸਟੂਡੈਂਟਸ ਨੇ ਕਿਹਾ ਕਿ ਜਿਹੜੇ ਐਗਜ਼ਾਮ ਸੈਂਟਰ ਸੀਗੇ ਉੱਥੇ ਕੋਈ ਜੈਮਰਸ ਦੀ ਪ੍ਰੋਵੀਜ਼ਨ ਨਹੀਂ ਸੀਗੀ, ਉੱਥੇ ਕੋਈ ਕਿਸੇ ਨੂੰ ਕੋਈ ਰੁਕਾਵਟ ਨਹੀਂ ਸੀਗੀ। ਔਰ ਇਹਦੇ ਵਿੱਚ ਉਹਨਾਂ ਸਟੂਡੈਂਟਸ ਨੇ ਮੈਨੂੰ ਉਦੋਂ ਹੀ ਕਹਿ ਦਿੱਤਾ ਕਿ 25-25 ਲੱਖ ਰੁਪਏ ਦੀ ਰਿਸ਼ਵਤ ਚੱਲੀ ਹੈ। ਔਰ ਮੈਂ ਉਹਨਾਂ ਤੋਂ ਸਾਰਾ ਡਾਟਾ ਲੈ ਕੇ, ਜੋ ਉਹਨਾਂ ਕੋਲ ਡਿਟੇਲ ਸੀਗੀਆਂ, ਉਸ ਵਕਤ ਅਸੀਂ ਉਸ ਨੂੰ ਸਾਰਾ ਜਿਹੜਾ ਖੁਲਾਸਾ ਕੀਤਾ। ਔਰ ਅੱਜ ਤੁਸੀਂ ਸਾਹਮਣੇ ਅੱਛੀ ਤਰ੍ਹਾਂ ਦੇਖ ਲਿਆ, ਸੁਣ ਲਿਆ, ਪੜ੍ਹ ਲਿਆ ਕਿ ਵਿਜੀਲੈਂਸ ਬਿਊਰੋ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਵਾ ਇਸ ਜੌਬਸ ਫॉर ਕੈਸ਼ ਸਕੈਂਡਲ ਇਨ ਪੰਜਾਬ। ਮਤਲਬ ਨੌਕਰੀਆਂ ਲੈਣ ਵਾਸਤੇ ਪੈਸੇ ਖਰਚ ਕੇ ਜਿਹੜੇ ਨੌਕਰੀਆਂ ਲੈਂਦੇ ਨੇ, ਉਸ ਸਕੈਂਡਲ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪਰ ਮੇਰੇ ਹਿਸਾਬ ਦੇ ਨਾਲ ਉਹ ਹਲੇ ਕੀ ਕਹਿੰਦੇ ਹੁੰਦੇ ਕਿ ਇਟ ਇਜ਼ ਜਸਟ ਦ ਟਿਪ ਆਫ ਦੀ ਆਈਸਬਰਗ। ਅਸਲ ਗੁਨਾਹਗਾਰ ਇਸ ਘੁਟਾਲੇ ਦੇ, ਇਹਦੀ ਤਾਰ ਉੱਪਰ ਤੱਕ ਜੁੜੀ ਹੋਵੇਗੀ। ਮੈਂ ਨਹੀਂ ਮੰਨਣ ਨੂੰ ਤਿਆਰ ਕਿ ਬਾਹਰ ਕੁਝ ਟਾਊਟ ਟਾਈਪ ਲੋਕ ਖੜੇ ਨੇ, ਉਹ ਕੈਂਡੀਡੇਟਸ ਕੋਲੋਂ 22 ਲੱਖ ਰੁਪਇਆ ਲੈ ਰਹੇ ਨੇ, ਉਹਨਾਂ ਨੂੰ ਬਲੂਟੁੱਥ ਦੇ ਰਹੇ ਨੇ,
ਉਹ ਬਲੂਟੁੱਥ ਅੰਦਰ ਲਿਜਾ ਕੇ ਤੇ ਕੁਐਸਚਨ ਪੇਪਰ ਦੇ ਵਿੱਚ ਫਰਜ਼ੀ ਕੈਂਡੀਡੇਟ ਨਾਲ ਬਿਠਾ ਕੇ ਤੇ ਉਹ ਇਮਤਿਹਾਨ ਦੇ ਕੇ ਤੇ ਇਮਤਿਹਾਨ ਦੇ ਵਿੱਚ ਟੌਪਰ ਹੋ ਗਏ ਨੇ। ਇਹ ਕਹਾਣੀ ਹਜਮ ਨਹੀਂ ਹੁੰਦੀ। ਇਹਦੇ ਵਿੱਚ ਬਕਾਇਦਾ ਤੌਰ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮਿਲੀ ਭੁਗਤ ਤੋਂ ਬਗੈਰ ਇਹ ਪੋਸੀਬਲ ਹੀ ਨਹੀਂ ਗੱਲ। ਅੱਜ ਪੰਜਾਬ ਦੀ ਸਾਰੀਆਂ ਜਿਹੜੀਆਂ ਰਿਕਰੂਟਮੈਂਟਸ ਨੇ ਉਹ ਸਾਰੀਆਂ ਸ਼ੱਕ ਦੇ ਦਾਇਰੇ ਵਿੱਚ ਨੇ, ਜਿਹੜੀਆਂ ਖਾਸ ਤੌਰ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪਿਛਲੇ ਕੁਝ ਸਮੇਂ 'ਚ ਕੀਤੀਆਂ ਨੇ। ਔਰ ਇਹਨਾਂ ਵਿੱਚ ਵੈਟਰਨਰੀ ਆਫੀਸਰਸ ਨੇ, ਇਹਨਾਂ ਵਿੱਚ ਇੰਸਪੈਕਟਰਸ, ਕੋਆਪਰੇਟਿਵ ਸੁਸਾਇਟੀਜ਼ ਨੇ। ਇਹਨਾਂ 'ਚ ਦੇਖੋ ਕਿੰਨੀ ਇੰਪੋਰਟੈਂਟ ਜੌਬ ਹੈ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ, ਏਡੀਏ ਸਰਕਾਰੀ ਵਕੀਲ ਜਿਹੜੇ ਰੱਖਣੇ ਨੇ, ਔਰ ਨਾਲ ਜਿਹੜੇ ਡਿਪਟੀ ਡਿਸਟ੍ਰਿਕਟ ਅਟਾਰਨੀਜ਼, ਔਰ ਇਹਨਾਂ ਤੋਂ ਇਲਾਵਾ ਬਿਲਡਿੰਗ ਇੰਸਪੈਕਟਰਸ। ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਇਹਦੀ ਪ੍ਰੋਪਰ ਪੁਖਤਾ ਕੋਰਟ ਮੋਨੀਟਰਡ ਜਾਂਚ ਹੋਣੀ ਚਾਹੀਦੀ। ਜਿੰਨੀਆਂ ਮੈਂ ਤੁਹਾਨੂੰ ਭਰਤੀਆਂ ਗਣਾਈਆਂ ਪਿਛਲੇ 6-7-8 ਮਹੀਨਿਆਂ ਸਾਲ ਦੇ ਵਿੱਚ, ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ। ਨਡਾਲਾ ਨੇੜਲੇ ਪਿੰਡ ਬਿਲਪੁਰ ਤੋਂ ਰੋਜ਼ੀ ਰੋਟੀ ਅਤੇ ਚੰਗੇ ਭਵਿੱਖ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਕਾਲੇ ਵਿਅਕਤੀ ਵੱਲੋਂ ਮਾਮੂਲੀ ਤਕਰਾਰ ਤੋਂ ਬਾਅਦ ਭਾਰੀ ਕੁੱਟਮਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਪੰਜਾਬੀ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹੁਣ ਨੌਜਵਾਨ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਤਕਦੀਰ ਸਿੰਘ 2016 ਵਿੱਚ ਅਮਰੀਕਾ ਗਿਆ ਸੀ। ਹਮਲੇ ਵਿੱਚ ਤਕਦੀਰ ਸਿੰਘ ਦੇ ਸਿਰ, ਮੂੰਹ ਅਤੇ ਹੋਰ ਥਾਈਂ ਬਹੁਤ ਸੱਟਾਂ ਲੱਗੀਆਂ। ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਹਮਲਾਵਰ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।